ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 45। ਇੱਕ ਇੱਕ ਕਰਕੇ ਕਿੰਨੇ ਹੀ ਹੋਰ ਵਰੇ ਲੰਘ ਗਏ। ਦਰਿਆ ਆਬਾਦ ਦੀ ਆਬਾਦੀ ਦੂਣੀ ਹੋ ਗਈ। ਦਰਿਆ ਜਿਹੜਾ ਆਪਣੇ ਪੁਰਾਣੇ ਪਤਨਾਂ ਸਮੇਤ ਸ਼ਹਿਰ ਛੱਡ ਕੇ ਕਈ ਕੋ ਦੂਰ ਹਟ ਗਿਆ ਹੋਇਆ ਸੀ, ਫੇਰ ਸ਼ਹਿਰ ਦੇ ਕਲਾਵੇ ਵਿੱਚ ਆ ਗਿਆ। ਦਰਿਆਪੁਰ ਆਪਣੇ ਚਾਰ ਚੁਫੇਰੇ ਦੇ ਕਈ ਪਿੰਡਾਂ, ਡੇਰਿਆਂ ਤੇ ਖੂਹਾਂ ਨੂੰ ਆਪਣੇ ਘੇਰੇ ਵਿੱਚ ਲੈਂਦਾ ਦੂਰ ਦੂਰ ਤੀਕ ਫੈਲ ਗਿਆ। ਕਈ ਇਕਾਰੀਆਂ ਸੜਕਾਂ ਦੋਹਰੀਆਂ ਬਣ ਗਈਆਂ, ਸੌੜੀਆਂ ਸੜਕਾਂ ਮੋਕਲੀਆਂ ਹੋ ਗਈਆਂ, ਖੁੱਲ੍ਹੇ ਬਾਜ਼ਾਰ ਤਜਾਵਜ਼ਾਤ ਤੇ ਰੇਹੜੀਆਂ ਨਾਲ ਤੰਗ ਹੋ ਗਏ। ਸ਼ਹਿਰ ਵਿੱਚੋਂ ਬੱਸਾਂ, ਵੈਗਨਾਂ ਦੇ ਅੱਡੇ ਤੇ ਸਬਜ਼ੀ ਮੰਡੀ ਖ਼ਤਮ ਕਰਕੇ ਬਾਹਰ ਵਾਲੇ ਪਾਸੇ ਕਾਇਮ ਕੀਤੇ ਗਏ, ਪਰ ਉਹ ਫੇਰ ਆਬਾਦੀ ਵਿੱਚ ਘੇਰੇ ਗਏ। ਕਈ ਨਵੇਂ ਪਲਾਜ਼ੇ, ਮਾਰਕੀਟਾਂ, ਪੈਟਰੋਲ ਪੰਪ ਤੇ ਹੋਟਲ ਬਣ ਗਏ ਤੇ ਕਾਰਖਾਨੇ ਲੱਗ ਗਏ। ਸ਼ਹਿਰ ਵਿੱਚ ਭੱਟੀ ਰਾਜਪੂਤਾਂ ਤੇ ਅਵਾਨ ਮਲਕਾਂ ਦਾ ਇੱਕੋ ਜਿਹਾ ਜ਼ੋਰ ਸੀ। ਚੁਫੇਰੇ ਦੇ ਪਿੰਡਾਂ ਦੀਆਂ ਬਰਾਦਰੀਆਂ ਵੀ ਸ਼ਹਿਰ ਵਿੱਚ ਕੋਠੀਆਂ ਪਾ ਲਈਆਂ, ਮਾਰਕੀਟਾਂ ਬਣਾ ਲਈਆਂ ਤੇ ਵਣਜ ਵਪਾਰ ਸ਼ੁਰੂ ਕਰ ਦਿੱਤੇ। ਦੋਵਾਂ ਬਰਾਦਰੀਆਂ ਦੇ ਲੀਡਰ ਵਾਰੀ-ਵਾਰੀ ਇਕਤਦਾਰ ਵਿੱਚ ਆਉਂਦੇ ਰਹੇ ਤੇ ਆਪਣੇ ਆਪਣੇ ਬੰਦਿਆਂ ਨੂੰ ਸਰਕਾਰੀ ਅਹੁਦਿਆਂ, ਨੌਕਰੀਆਂ ਤੇ ਉੱਚੀਆਂ ਪੋਸਟਾਂ ਉੱਤੇ ਲਾਂਦੇ ਲਗਵਾਉਂਦੇ ਰਹੇ। ਆਪਣੇ ਸਾਕਾਂ ਸੈਣਾਂ ਨੂੰ ਮਾਰਕੀਟਾਂ, ਹੋਟਲ, ਮਿੱਲਾਂ, ਕਾਰਖਾਨੇ, ਸਿਨੇਮੇ ਤੇ ਪੈਟਰੋਲ ਪੰਪ ਲਗਾਉਣ ਦੀਆਂ ਸਹੂਲਤਾਂ ਤੇ ਬੈਂਕ ਦੇ ਕਰਜ਼ੇ ਦਿਲਵਾਉਂਦੇ। ਇਸ ਤਰ੍ਹਾਂ ਸ਼ਹਿਰ ਦੀ ਪੁਲਿਸ ਤੇ ਦੂਜੀਆਂ ਨੌਕਰੀਆਂ ਉੱਤੇ ਜਾਂ ਮਲਕ ਹੁੰਦੇ ਜਾਂ ਭੱਟੀ। ਸਾਰੇ ਠੇਕੇ, ਆੜਤਾਂ, ਏਜੰਸੀਆਂ, ਹਾਊਸਿੰਗ ਸਕੀਮਾਂ ਤੇ ਆਮਦਨੀ ਦੇ ਸੋਮਿਆਂ ਉੱਤੇ ਵੀ ਉਹਨਾਂ ਦਾ ਕਬਜ਼ਾ। ਟਰਾਂਸਪੋਰਟ ਕੰਪਨੀਆਂ, ਬੱਸਾਂ, ਵੈਗਨਾਂ ਵੀ ਉਹਨਾਂ ਦੀਆਂ ਹੀ ਤੇ ਟਰੱਕ, ਰੇੜੇ ਵੀ ਉਹਨਾਂ ਦੇ। ਕਿਰਾਏ ਦੇ ਟਾਂਗੇ, ਰਕਸ਼ੇ ਵੀ ਉਹਨਾਂ ਦੇ ਹੀ ਚੱਲਦੇ ਤੇ ਪਾਰਕਿੰਗ ਦੀਆਂ ਥਾਵਾਂ ਵੀ ਉਹ ਹੀ ਠੇਕੇ ਉੱਤੇ ਲੈਂਦੇ ਦਿੰਦੇ। ਫਿਲਮ ਵੇਖਣੀ ਹੋਵੇ ਤੇ ਮਲਕ ਟਾਕੀਜ਼, ਰਾਤ ਰਾਣੀ ਜਾਂ ਜ਼ਿਆਫਤ ਕਰਨੀ ਹੋਵੇ ਤੇ ਭੱਟੀ ਹੋਟਲ ਐਂਡ ਰੈਸਟੋਰੈਂਟ, ਸਫ਼ਰ ਕਰਨਾ ਹੋਵੇ ਤੇ ਮਲਕ ਟਰਾਂਸਪੋਰਟ ਤੇ ਭੱਟੀ ਵੈਗਨ ਸਰਵਿਸ। ਇੰਜ ਜਾਪਦਾ ਜਿਵੇਂ ਸਾਰੇ ਸ਼ਹਿਰ ਦੀ ਸਿਆਸਤ, ਮਈਸ਼ਤ ਤੇ ਕਿਸਮਤ ਉੱਤੇ ਇਹਨਾਂ ਹੀ ਦੋਵਾਂ ਕੌਮਾਂ ਦਾ ਕਬਜ਼ਾ ਹੈ। ਜਿਵੇਂ ਉਹ ਅਸਲ ਮਾਲਕ ਨੇ ਤੇ ਬਾਕੀ ਲੋਕੀ ਉਹਨਾਂ ਦੇ ਕਾਮੇ। ਬਿਲਕੁਲ ਪਾਕਿਸਤਾਨ ਵਾਂਗ, ਜਿਹਦੇ ਉੱਤੇ ਗਿਣਤੀ ਦੇ ਕੁਝ ਘਰਾਣਿਆਂ ਦੀ ਚੌਧਰਾਹਟ ਹੈ ਤੇ ਬਾਕੀ ਆਬਾਦੀ ਉਹਨਾਂ ਦੀ ਰਈਅਤ ਤੇ ਕਮੀ ਹੈ। ਕਦੀ ਕਦੀ ਖਾਲਦ ਨੂੰ ਲੱਗਦਾ ਜਿਵੇਂ ਨਿੱਕਾ ਤੇ ਵੱਡਾ ਪਿੰਡ ਫੈਲ ਕੇ ਸ਼ਹਿਰ ਬਣ ਗਏ ਨੇ, ਪਰ ਉਹਨਾਂ ਦਾ ਅਸਲਾ ਨਹੀਂ ਬਦਲਿਆ। ਊਂਚ ਨੀਚ ਤੇ ਨਿੱਕੇ ਵੱਡੇ ਦੀ ਵੰਡ ਉਸੇ ਤਰ੍ਹਾਂ ਹੀ ਹੈ। ਚੌਧਰੀ ਤੇ ਕਮੀ, ਜ਼ਮੀਨਦਾਰ ਤੇ ਹਾਰੀ, ਹਵੇਲੀ ਤੇ ਜੁੱਗੀ। ਮਲਕ ਮੁਰਾਦ ਅਲੀ ਵੀ ਸ਼ਹਿਰ ਵਿੱਚ ਕੋਠੀ ਬਣਾ ਲਈ ਤੇ ਰਾਈਸ ਮਿਲ ਲਾ ਲਈ ਸੀ। ਸਗੋਂ ਵਾਰਸ ਤੇ ਰਹਿੰਦਾ ਵੀ ਬਹੁਤਾ ਸ਼ਹਿਰ ਵਿੱਚ ਹੀ ਸੀ। ਆਸ਼ੀ ਵਿੱਚੋਂ ਕੋਈ ਔਲਾਦ ਨਹੀਂ ਹੋਈ ਸੀ, ਨਾਲੇ ਅਜੋੜ ਰਹਿੰਦੀ ਸੀ। ਅਖੀਰ ਗੱਲ ਤਲਾਕ ਉੱਤੇ ਮੁੱਕੀ ਸੀ। ਤਲਾਕ ਪਿੱਛੋਂ ਆਸ਼ੀ ਦੇ ਬਿਰਾਵਾਂ ਵਾਰਸ ਨੂੰ ਮਾਰਿਆ ਕੁੱਟਿਆ ਤੇ ਉਹਨਾਂ ਦਾ ਚਲਾਨ ਵੀ ਹੋਇਆ ਤੇ ਖਾਲਦ ਨੇ ਹੀ ਉਹਨਾਂ ਦੀਆਂ ਜ਼ਮਾਨਤਾਂ ਕਰਾਈਆਂ ਸਨ। ਫੇਰ ਵੀ ਵਾਰਸ ਨੂੰ ਉਹਨਾਂ ਵੱਲੋਂ ਖਤਰਾ ਰਹਿੰਦਾ, ਇਸ ਲਈ ਉਹਨੇ ਸ਼ਹਿਰ ਵਿੱਚ ਡੇਰਾ ਲਾ ਲਿਆ। ਕੁਝ ਚਿਰ ਪਿੱਛੋਂ ਉਹਦਾ ਦਰਿਆਬਾਦ ਦੇ ਇੱਕ ਮਲਕ ਘਰਾਣੇ ਵਿੱਚ ਦੂਜਾ ਵਿਆਹ ਵੀ ਹੋ ਗਿਆ, ਪਰ ਅਜੇ ਤੀਕ ਕੋਈ ਔਲਾਦ ਨਹੀਂ ਹੋਈ ਸੀ। ਆਸ਼ੀ ਦੀ ਤਲਾਕ ਵੇਲੇ ਬੜੀਆਂ ਅਫਵਾਹਾਂ ਉੱਡੀਆਂ ਸਨ। ਲੋਕੀ ਆਖਦੇ ਉਹਦਾ ਕੋਈ ਕਸੂਰ ਨਹੀਂ ਸੀ, ਕਸੂਰ ਵਾਰਸ ਵਿੱਚ ਸੀ। ਫੇਰ ਇਹ ਗੱਲ ਸਾਬਤ ਵੀ ਹੋ ਗਈ। ਆਸ਼ੀ ਦਾ ਦੂਜਾ ਨਿਕਾਹ ਤਾਜੇ ਦੇ ਪੁੱਤਰ ਨਾਲ ਹੋਇਆ ਤੇ ਉਹਦੇ ਵਿੱਚੋਂ ਉਹਦੇ 2 ਬਾਲ ਸਨ ਤੇ ਵਾਰਸ ਅਜੇ ਤੀਕ ਲਾਵਾਰਸ ਫਿਰਦਾ ਸੀ। ਪਰ ਉਹਦੇ ਸਹੁਰੇ ਚੰਗੇ, ਸੌਖੇ ਤੇ ਸਿਆਸੀ ਅਸਰ ਰਸੂਖ ਵਾਲੇ ਸਨ। ਉਹਨਾਂ ਦੀ ਮਦਦ ਤੇ ਹਲਾਸ਼ੇਰੀ ਨਾਲ ਵਾਰਸ ਸ਼ਹਿਰ ਵਿੱਚ ਵੀ ਬਹੁ ਜਾਇਦਾਦ ਬਣਾ ਲਈ ਤੇ ਕਮੇਟੀ ਦਾ ਮੈਂਬਰ ਵੀ ਬਣ ਗਿਆ। ਖਾਲਦ ਹੁਣ ਬਾਰ ਕੌਂਸਲ ਦਾ ਅਹੁਦੇਦਾਰ ਸੀ ਤੇ ਸ਼ਹਿਰ ਦੇ ਸੌਜਵਾਨਾਂ ਤੇ ਉਚੇਚੇ ਬੰਦਿਆਂ ਵਿੱਚ ਮਿਥਿਆ ਜਾਂਦਾ ਸੀ। ਉਹਨੂੰ ਮੁਲਕੀ ਸਿਆਸਤ ਵਿੱਚ ਹਿੱਸਾ ਲੈਣ ਦਾ ਕੋਈ ਸ਼ੌਕ ਨਹੀਂ ਸੀ, ਪਰ ਜਿਸ ਬੰਦੇ ਨੂੰ ਭਲਾਈ ਦੇ ਕੰਮਾਂ ਤੇ ਇਨਸਾਨੀ ਹੱਕਾਂ ਲਈ ਕੁਝ ਕਰਨ ਦਾ ਜਸ ਹੋਵੇ, ਉਹ ਸਿਆਸਤ ਤੋਂ ਕਿਸ ਤਰ੍ਹਾਂ ਦੂਰ ਰਹਿ ਸਕਦਾ ਹੈ। ਉਂਝ ਵੀ ਉਹਨੂੰ ਸ਼ੁਰੂ ਤੋਂ ਕਿਤਾਬਾਂ ਰਿਸਾਲੇ ਪੜ੍ਹਨ ਦਾ ਬੜਾ ਸ਼ੌਕ ਸੀ। ਕਾਲਜ ਵਿੱਚ ਵੀ ਉਹ ਤਕਰੀਰਾਂ ਕਰਦਾ ਤੇ ਮੁਬਾਹਿਸਿਆਂ ਵਿੱਚ ਹਿੱਸਾ ਲੈਂਦਾ ਰਿਹਾ ਸੀ। ਉਹ ਪਿੰਡ ਤੇ ਇਲਾਕੇ ਦੇ ਮਾੜੇ ਤੇ ਆਮ ਬੰਦਿਆਂ ਨੂੰ ਇਨਸਾਫ ਦਿਲਵਾਉਣ ਤੇ ਉਹਨਾਂ ਦੀ ਫਲਾਹ ਦੇ ਕੰਮ ਕਰਦਾ ਕਰਦਾ ਸ਼ਹਿਰ, ਸਗੋਂ ਮੁਲਕ ਦੇ ਆਮ ਲੋਕਾਂ ਬਾਰੇ ਵੀ ਸੋਚਣ ਲੱਗ ਪਿਆ। ਇਹ ਵੱਡਾ ਮੈਦਾਨ ਸੀ, ਪਰ ਅਨਵਰ ਕਰੀਮ ਦਾਦ, ਪ੍ਰੋਫੈਸਰ ਇਫਤਿਖਾਰ, ਕਾਜ਼ੀ ਅਬਦੁਲ ਵਦੂਦ ਬਹਾਰ ਜਮਾਲੀ
ਤੇ ਐਡਵੋਕੇਟ ਚੌਧਰੀ ਸਨਾਉੱਲਾ ਜਿਹੇ 11 ਬੇਲੀਆਂ ਤੇ ਹਮ ਖਿਆਲਾਂ ਦੀ ਸਲਾਹ ਤੇ ਹਲਾਸ਼ੇਰੀ ਨਾਲ ਉਹਨੇ ਮਿਊਨਿਸਪਲ ਕਮੇਟੀ ਦਾ ਇਲੈਕਸ਼ਨ ਲੜਿਆ ਤੇ ਜਿੱਤ ਗਿਆ। ਫਿਰ ਮੁਲਕੀ ਸਿਆਸਤ ਵਿੱਚ ਹਿੱਸਾ ਲੈਣ ਲੱਗ ਪਿਆ। ਪਰ ਸ਼ਹਿਰ ਉੱਤੇ ਕਾਬਜ਼ ਦੋਵਾਂ ਕੌਮਾਂ ਦੀਆਂ ਇਜਾਰਾਦਾਰੀਆਂ ਲੋਕਾਂ ਦੀ ਬਿਹਤਰੀ ਲਈ ਕੋਈ ਵੱਡੀ ਛਾਲ ਨਾ ਮਾਰਨ ਦਿੰਦੀਆਂ। ਉੱਤੋਂ ਫੌਜੀ ਹਕੂਮਤ ਸਾਰੇ ਰਾਹ ਡੱਕੇ ਹੋਏ ਸਨ। ਡੰਡੇ ਦੇ ਜ਼ੋਰ ਉੱਤੇ ਕਾਇਮ ਕੀਤੀ ਇਸ ਹਕੂਮਤ ਉਹਦੇ ਖਿਆਲ ਵਿੱਚ ਮੁਲਕ ਨੂੰ ਢੇਰ ਪਿੱਛੇ ਸੱਟ ਦਿੱਤਾ ਸੀ। ਇਸਲਾਮ ਦੇ ਨਾਂ ਉੱਤੇ ਤਕਲੀਦੀ ਤੇ ਅੰਨੀ ਮਜ਼ਬੀਅਤ ਨੂੰ ਰਵਾਜ ਦਿੱਤਾ। ਅਕਲੀ ਤੇ ਸਾਇੰਸੀ ਸੋਚ ਨੂੰ ਡੱਕਾ ਲਾਇਆ। ਤਹਿਰੀਰ ਤੇ ਤਕਰੀਰ ਉੱਤੇ ਪਾਬੰਦੀਆਂ ਲਾਈਆਂ। ਮਜ਼ਹਬੀ ਤੰਗ ਨਜ਼ਰੀ, ਤਫਰਕਾਬਾਜ਼ੀ ਤੇ ਮਜ਼ਹਬ ਨੁਮਾ ਸਿਆਸੀ ਜਮਾਇਤਾਂ ਨੂੰ ਅੱਗੇ ਵਧਾਇਆ। ਜਾਗੀਰਦਾਰੀ ਦੇ ਬੁੱਤ ਤੋੜਨ ਲਈ ਕਾਰਖਾਨਾਦਾਰੀ ਤੇ ਸਰਮਾਇਆਦਾਰੀ ਦੇ ਹੋਰ ਵੱਡੇ ਬੁੱਤ ਖੜੇ ਕਰ ਦਿੱਤੇ ਤੇ ਮੁਲਵਾਣਿਆਂ, ਸਹਾਫੀਆਂ ਤੇ ਦਾਨਸ਼ਵਰਾਂ ਨੂੰ ਪਲਾਟਾਂ, ਪਰਮਟਾਂ ਤੇ ਪੈਸੇ ਨਾਲ ਖਰੀਦਿਆ। ਹਰ ਉਸ ਜਮਾਤ ਤੇ ਗਰੋਹ ਨੂੰ ਇਮਦਾਦ ਦਿੱਤੀ ਜਿਹੜਾ ਰੁਜਤ ਪਸੰਦ ਖਿਆਲਾਂ ਨੂੰ ਅੱਗੇ ਵਧਾਏ ਤੇ ਅਸਕਰੀ ਹਕੂਮਤ ਦੇ ਪੈਰ ਪੱਕੇ ਕਰੇ। ਲੋਕਾਂ ਦੇ ਅਸਲ ਮਸਲੇ ਭੁੱਖ, ਗਰੀਬੀ, ਬਿਕਾਰੀ ਤੇ ਮੁਆਸ਼ਰਤੀ ਨਾਬਰਾਬਰੀ ਸਨ। ਪਰ ਮੁਲਵਾਣੇ ਮਸੀਤਾਂ ਦਿਆਂ ਕਿਲਿਆਂ ਵਿੱਚ ਬਹਿ ਕੇ ਉਹਨਾਂ ਨੂੰ ਫਰੂਈ ਤੇ ਫਾਲਤੂ ਮਸਲਿਆਂ ਤੇ ਝਗੜਿਆਂ ਵਿੱਚ ਫਸਾਈ ਰੱਖਦੇ। ਜਲਸਿਆਂ, ਤਕਰੀਰਾਂ ਤੇ ਕੇਸਟਾਂ ਰਾਹੀਂ ਉਹਨਾਂ ਨੂੰ ਦੂਜੇ ਫਿਰਕੇ ਤੇ ਮਸਲਕ ਵਾਲਿਆਂ ਦੇ ਖਿਲਾਫ ਭੜਕਾਉਂਦੇ ਰਹਿੰਦੇ ਤੇ ਫੀ ਸਬੀਲਿਲ੍ਲਾਹ ਫਸਾਦ ਪਵਾਈ ਰੱਖਦੇ ਤਾਂ ਜੇ ਲੋਕੀ ਆਪਣੇ ਅਸਲ ਮਸਲਿਆਂ ਤੇ ਆਪਣੀ ਬੁਨਿਆਦੀ ਤੇ ਜਮਹੂਰੀ ਹੱਕਾਂ ਬਾਰੇ ਮੰਗਾਂ ਨਾ ਕਰ ਸਕਣ ਤੇ ਅਮੀਰੀ ਗਰੀਬੀ ਦੀ ਕਾਣੀ ਵੰਡ ਬਾਰੇ ਨਾ ਸੋਚ ਸਕਣ। ਸਿਆਸੀ ਸਰਗਰਮੀਆਂ ਦੀ ਇਜਾਜ਼ਤ ਨਹੀਂ ਸੀ, ਪਰ ਉਹਨੇ ਅਦਬੀ ਤੇ ਸਮਾਜੀ ਜਲਸਿਆਂ ਵਿੱਚ ਆਪਣੇ ਸਿਆਸੀ ਵਿਚਾਰਾਂ ਦਾ ਇਜ਼ਹਾਰ ਸ਼ੁਰੂ ਕਰ ਦਿੱਤਾ। ਕਦੀ ਕਦੀ ਕਿਸੇ ਅਖਬਾਰ ਵਿੱਚ ਮਜ਼ਮੂਨ ਵੀ ਲਿਖ ਘੱਲਦਾ। ਹੌਲੀ ਹੌਲੀ ਹਕੂਮਤ ਉਹਦੀਆਂ ਤਕਰੀਰਾਂ, ਬਿਆਨਾਂ ਤੇ ਲਿਖਤਾਂ ਦਾ ਨੋਟਿਸ ਲੈਣ ਲੱਗ ਪਈ ਤੇ ਅਖੀਰ ਇੱਕ ਦਿਨ ਉਹ ਅੰਦਰ ਹੋ ਗਿਆ। ਜੇਲ੍ਹ ਵਿੱਚ ਉਹਨੇ ਕੈਦੀਆਂ ਉੱਪਰ ਹੋਣ ਵਾਲੀਆਂ ਜ਼ੁਲਮਾਂ ਤੇ ਸਜ਼ਾਵਾਂ ਦੀਆਂ ਅਜਿਹੀਆਂ ਦਿਲ ਹਿਲਾ ਦੇਣ ਵਾਲੀਆਂ ਦਾਸਤਾਨਾਂ ਸੁਣੀਆਂ ਭਈ ਜਿਨ੍ਹਾਂ ਬਾਰੇ 20ਵੀਂ ਸਦੀ ਦੇ ਕਿਸੇ ਮੁਹੱਜ਼ਬ ਮੁਆਸ਼ਰੇ ਵਿੱਚ ਸੋਚਿਆ ਵੀ ਨਹੀਂ ਜਾ ਸਕਦਾ ਸੀ। ਪਰ ਉਹ ਇਹ ਸਭ ਕੁਝ ਵੇਖ ਸੁਣ ਕੇ ਅੰਦਰੋਂ ਹੋਰ ਤਗੜਾ ਹੋ ਗਿਆ। ਸਾਥੀ ਵਕੀਲਾਂ ਦੀਆਂ ਕੋਸ਼ਿਸ਼ਾਂ ਨਾਲ ਉਹ 2 ਮਹੀਨਿਆਂ ਪਿੱਛੋਂ ਜ਼ਮਾਨਤ ਉੱਤੇ ਛੁੱਟ ਆਇਆ, ਪਰ ਉਹਨੇ ਸਿਆਸਤ ਵਿੱਚ ਹੋਰ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਹਦੇ ਦੋਸਤਾਂ, ਹਮ ਖਿਆਲਾਂ ਤੇ ਖੈਰ ਖਾਵਾਂ ਵਿੱਚ ਹੋਰ ਵਾਧਾ ਹੋ ਗਿਆ ਸੀ। ਪਰ ਕਾਮਯਾਬੀ, ਹਰ ਦਿਲ ਅਜ਼ੀਜ਼ੀ ਤੇ ਅੱਗੇ ਵਧਣ ਲਈ ਕੁਝ ਕੁਰਬਾਨੀ ਵੀ ਦੇਣੀ ਪੈਂਦੀ ਏ। ਸੱਜਣਾ ਦੇ ਨਾਲ ਨਾਲ ਕੁਝ ਦੁਸ਼ਮਣ ਵੀ ਪੈਦਾ ਹੋ ਜਾਂਦੇ ਨੇ। ਉਹਦੇ ਵੀ ਦੁਸ਼ਮਣ ਤੇ ਹਸਦ ਪੈਦਾ ਹੋ ਗਏ, ਪਰ ਇਹ ਮਲਕ ਮੁਰਾਦ ਅਲੀ ਤੇ ਵਾਰਿਸ ਦੀ ਤਰ੍ਹਾਂ ਨਹੀਂ ਸਨ ਜਿਨ੍ਹਾਂ ਦੀ ਦੁਸ਼ਮਣੀ ਤੇ ਸਾੜਾ ਸਾਫ਼ ਨਜ਼ਰ ਆਉਂਦਾ। ਇਹ ਆਪੂ ਨਜ਼ਰ ਆਉਂਦੇ, ਨਾ ਉਹਨਾਂ ਦੇ ਵਾਰ ਦਾ ਪਤਾ ਲੱਗਦਾ। ਸਿਰਫ ਉਦੋਂ ਪਤਾ ਲੱਗਦਾ ਜਦੋਂ ਵਾਰ ਹੋ ਚੁੱਕਿਆ ਹੁੰਦਾ। ਕਦੀ ਕਦੀ ਉਹਨੂੰ ਆਪਣੇ ਅੱਬਾ ਜੀ ਦੀ ਗੱਲ ਯਾਦ ਆਉਂਦੀ। ਨਿੱਕੇ ਹੁੰਦਿਆਂ ਇੱਕ ਵਾਰੀ ਉਹ ਉਹਨਾਂ ਨਾਲ ਨਾਨਕਿਆਂ ਤੋਂ ਪਰਤ ਰਿਹਾ ਸੀ। ਦੋਵੇਂ ਘੋੜੀ ਉੱਤੇ ਸਵਾਰ ਸਨ। ਰਾਹ ਵਿੱਚ ਉਹਨੇ ਇੱਕ ਥਾਵੇਂ ਖਖੜੀਆਂ ਦੀਆਂ ਵੱਲੀ ਵੇਖ ਕੇ ਆਖਿਆ ਸੀ, ਅੱਬਾ ਜੀ, ਸਾਡੀ ਵੀ ਭੋਏ ਹੁੰਦੀ ਤੇ ਅਸੀਂ ਵੀ ਖਖੜੀਆਂ ਗੱਡਦੇ। ਉਹਨਾਂ ਆਖਿਆ, ਖੋਰੇ ਰੱਬ ਨੂੰ ਇਹੋ ਮਨਜ਼ੂਰ ਸੀ ਪੁੱਤਰ, ਅਸੀਂ ਖਖੜੀਆਂ ਹਦਵਾਣੇ ਗੱਡਣ ਦੀ ਥਾਂ ਲੋਕਾਂ ਦੀ ਹੋਰ ਤਰ੍ਹਾਂ ਖਿਦਮਤ ਕਰੀਏ ਤੇ ਜਿਹਨੂੰ ਖਾਲੀ ਪੇਟ ਖਖੜੀਆਂ ਖਾਣ ਨਾਲ ਕੁਲੰਜ ਹੋ ਜਾਵੇ ਜਾਂ ਰੋਟੀ ਪਿੱਛੋਂ ਹਦਵਾਣਾ ਖਾਣ ਨਾਲ ਗਜ਼ਾਈ ਹੈਜ਼ਾ, ਉਹਦਾ ਇਲਾਜ ਕਰੀਏ। ਤੂੰ ਦਿਲ ਬੈੜਾ ਨਾ ਕਰਿਆ ਕਰ। ਹਰ ਗੱਲ ਵਿੱਚ ਰੱਬ ਦੀ ਹਿਕਮਤ ਹੁੰਦੀ ਏ। ਜੇ ਸਾਡੇ ਕੋਲੋਂ ਭੋਏ ਨਾ ਖੁੱਸਦੀ ਤੇ ਮੈਂ ਹਿਕਮਤ ਨਾ ਸਿੱਖਦਾ, ਨਾ ਤੈਨੂੰ ਵੱਡੀ ਪੜ੍ਹਾਈ ਕਰਾਉਣ ਬਾਰੇ ਸੋਚਦਾ। ਭੋਏ ਨਾਲ ਜੁੜੇ ਹੋਏ ਜ਼ਿਆਦਾ ਲੋਕੀ ਇਹਦੇ ਕੋਲੋਂ ਬਹੁਤੀ ਦੂਰ ਨਹੀਂ ਰਹਿਣਾ ਚਾਹੁੰਦੇ। ਇਸ ਲਈ ਜ਼ਮੀਨਦਾਰਾਂ ਦੇ ਬਹੁ ਘੱਟ ਮੁੰਡੇ ਪੜ੍ਹਾਈ ਵਿੱਚ ਅੱਗੇ ਜਾਂਦੇ ਨੇ। ਅੱਗੇ ਟੁਰ ਵੀ ਜਾਣ ਤੇ ਛੇਤੀ ਪਰਤ ਆਉਂਦੇ ਨੇ। ਫਿਰ ਉਹਨਾਂ ਆਖਿਆ, ਤੈਨੂੰ ਦਿਲ ਲਾ ਕੇ ਪੜ੍ਹਨਾ ਚਾਹੀਦਾ ਏ। ਤੈਨੂੰ ਲਾਹੌਰ ਕਾਲਜ ਵਿੱਚ ਦਾਖਲ ਕਰਾਵਾਂਗੇ, ਪਰ ਇੱਕ ਗੱਲ ਯਾਦ ਰੱਖੀ, ਕਿਸੇ ਅਜਿਹੇ ਰਾਹ ਉੱਤੇ ਕਦੀ ਨਾ ਟੁਰੀ ਜਿਹੜਾ ਔਖਾ ਤੇ ਖਤਰਨਾਕ ਹੋਵੇ। ਸਾਡਾ ਜੱਦੀ ਪੁਸ਼ਤੀ ਦਿਲ ਤੇ ਦਿਮਾਗ ਕਮਜ਼ੋਰ ਏ। ਸਾਨੂੰ ਭੀੜਾਂ, ਔਕੜਾਂ ਤੇ ਮੁਸੀਬਤਾਂ ਤੋਂ ਬਚਣਾ ਚਾਹੀਦਾ ਹੈ। ਬਹੁਤੀ ਦੌਲਤ, ਬਹੁਤਾ ਉੱਚਾ ਅਹੁਦਾ ਤੇ ਨੇਕ ਨਾਮੀ ਦਾ ਲਾਲਚ ਕਰਕੇ ਬੰਦਾ ਕਈ ਅਣਡਿੱਠੀਆਂ ਮੁਸੀਬਤਾਂ ਤੇ ਆਜ਼ਮਾਇਸ਼ਾਂ ਵਿੱਚ ਪੈ ਜਾਂਦਾ ਹੈ। ਕਨਾਤ ਤੇ ਸਾਦਗੀ ਨਾਲ ਜ਼ਿੰਦਗੀ ਗੁਜ਼ਾਰਨ ਨਾਲ ਬੰਦਾ ਸੁਖੀ ਰਹਿੰਦਾ ਹੈ। ਅਖੇ ਜਿਨ੍ਹਾਂ ਖਾਧੀਆਂ ਗਾਜਰਾਂ ਪੇਟ ਉਹਨਾਂ ਦੇ ਪੀੜ। ਉਹ ਸੋਚਦਾ ਕਿਧਰੇ ਸਿਆਸਤ ਦੀਆਂ ਗਾਜਰਾਂ ਖਾ ਕੇ ਉਹਦੇ ਵੀ ਢਿੱਡ ਵਿੱਚ ਪੀੜ ਸ਼ੁਰੂ ਨਾ ਹੋ ਜਾਏ, ਪਰ ਫਿਰ ਆਪੂ ਹੀ ਜਵਾਬ ਦਿੰਦਾ,
ਕਿ ਉਹ ਆਪਣੇ ਢਿੱਡ ਦੀ ਪੀੜ ਦੇ ਡਰ ਤੋਂ ਸੂਰਾਂ ਤੇ ਗਿੱਦੜਾਂ ਨੂੰ ਪੈੜੀਆਂ ਉਜਾੜਨ ਦੇਵੇ, ਤੇ ਕਿ ਉਹ ਸਿਆਸਤ ਵਿੱਚ ਦੌਲਤ ਕਮਾਉਣ ਲਈ ਆਪਣੀ ਮਸ਼ਹੂਰੀ ਜਾਂ ਕੋਈ ਵੱਡਾ ਅਹੁਦਾ ਹਾਸਲ ਕਰਨ ਲਈ ਆਉਣਾ ਚਾਹੁੰਦਾ ਹੈ ਭਈ ਉਹਨੂੰ ਕੋਈ ਡਰ ਹੋਵੇ। ਉਹਦਾ ਮਕਸਦ ਤੇ ਲੋਕਾਂ ਦੀ ਖਿਦਮਤ ਤੇ ਪੈਸੇ ਵਾਲਿਆਂ ਦੀਆਂ ਇਜਾਰਾਦਾਰੀਆਂ ਤੋੜਨਾ ਹੈ। ਹੱਕ ਸੱਚ ਦੀ ਰਾਹ ਵਿੱਚ ਥੋੜ੍ਹੀ ਬਹੁਤ ਤਕਲੀਫ ਵੀ ਝਾਗਣੀ ਪੈ ਜਾਏ ਤੇ ਫੇਰ ਕੀ, ਪਰ ਉਹਨੂੰ ਅੰਦਾਜ਼ਾ ਨਹੀਂ ਸੀ ਇਹ ਰਾਹ ਇੰਨੀ ਕੰਡਿਆਂ ਭਰੀ ਹੈ। ਜਦੋਂ ਥੋੜ੍ਹੀਆਂ ਬਹੁਤ ਸਿਆਸੀ ਸਰਗਰਮੀਆਂ ਸ਼ੁਰੂ ਹੋਈਆਂ ਤੇ ਗੈਰ ਜਮਾਤੀ ਚੋਣਾਂ ਦਾ ਐਲਾਨ ਹੋਇਆ, ਉਹਨੇ ਬੇਲੀਆਂ ਦੇ ਆਖਣ ਤੇ ਸੂਬਾਈ ਅਸੈਂਬਲੀ ਦਾ ਇਲੈਕਸ਼ਨ ਲੜਨ ਦਾ ਫੈਸਲਾ ਕਰ ਲਿਆ। ਚੌਧਰੀਆਂ, ਮਲਕਾਂ, ਖਾਨਾਂ, ਸੇਠਾਂ ਦੇ ਮੁਕਾਬਲੇ ਵਿੱਚ ਉਹਦੇ ਇਲੈਕਸ਼ਨ ਵਿੱਚ ਖਲੋ ਜਾਣ ਦੇ ਐਲਾਨ ਨਾਲ ਜਿਵੇਂ ਸਾਰੇ ਸ਼ਹਿਰ ਦੇ ਲੂੰ ਕੰਡੇ ਖਲੋ ਗਏ। ਪਿੰਡ ਦੇ ਚੌਧਰੀਆਂ, ਮਲਕਾਂ ਉਹਦੇ ਪਿੰਡ ਆਉਣ ਵਾਲੀਆਂ ਰਾਹਾਂ ਉੱਤੇ ਜਿਵੇਂ ਮੋੜੇ ਖਿਲਾਰ ਦਿੱਤੇ। ਸ਼ਹਿਰ ਦੇ ਪੁੱਜਦਿਆਂ ਉਹਦੇ ਘਰ ਦੁਆਲੇ ਵਾੜਾਂ ਕਰ ਦਿੱਤੀਆਂ। ਅਖਬਾਰ ਵਿੱਚ ਉਹਦੇ ਖਿਲਾਫ ਖਬਰਾਂ ਤੇ ਬਿਆਨ ਛਪਣ ਲੱਗ ਪਏ। ਜਲਸਿਆਂ ਵਿੱਚ ਉਹਦੇ ਖਿਲਾਫ ਤਕਰੀਰਾਂ ਹੋਣ ਲੱਗ ਪਈਆਂ ਤੇ ਤਰ੍ਹਾਂ ਤਰ੍ਹਾਂ ਦੇ ਝੂਠੇ ਇਲਜ਼ਾਮ ਲੱਗਣ ਲੱਗ ਪਏ। ਸਾਰਿਆਂ ਨਾਲੋਂ ਵੱਡਾ ਇਲਜ਼ਾਮ ਸੁਨਿਆਰੀ ਕੁੜੀ ਦੇ ਉਧਾੜੇ ਤੇ ਹਵਾਲਾਤੇ ਰਾਣ ਦਾ ਸੀ। ਫਿਰ ਵਿਆਹ ਪਿੱਛੋਂ ਅਜੇ ਤੀਕ ਉਹਦੇ ਨਾਲ ਤਾਲੁਕ ਰੱਖਣ ਦਾ। ਹੋਰ ਵੀ ਕਈ ਤਰ੍ਹਾਂ ਦੀਆਂ ਤੁਹਮਤਾਂ ਤੇ ਤਕਫੀਰ ਦੇ ਫਤਵੇ। ਅਦਾਲਤਾਂ ਵਿੱਚ ਵੱਡੀਆਂ ਦੇ ਕੇ ਆਪਣੇ ਮੁਕੱਦਮਿਆਂ ਦੇ ਫੈਸਲੇ ਕਰਾਉਣ, ਝੂਠੇ ਮੁਕੱਦਮੇ ਲੈਣ, ਜੱਜਾਂ, ਮਜਿਸਟਰੇਟਾਂ ਤੇ ਵਕੀਲਾਂ ਨੂੰ ਬਲੈਕਮੇਲ ਕਰਨ, ਜੇਲੀ ਦਸਤਾਵੇਜ਼ਾਤ ਬਣਵਾ ਕੇ ਦੇਣ ਤੇ ਬੇਗੁਨਾਹਾਂ ਨੂੰ ਫਾਹੇ ਲਗਵਾਉਣ ਦੀਆਂ ਤੁਹਮਤਾਂ। ਪਹਿਲਾਂ ਤੇ ਉਹ ਅਖਬਾਰ ਤੇ ਜਲਸਿਆਂ ਰਾਹੀਂ ਵਜ਼ਾਤਾਂ ਤਰਦੀਦਾਂ ਕਰਦਾ ਰਿਹਾ, ਪਰ ਫਿਰ ਉਹਨੂੰ ਗਵੇੜ ਹੋ ਗਿਆ ਇਹਦਾ ਕੋਈ ਫਾਇਦਾ ਨਹੀਂ। ਨਾ ਹੀ ਹਰ ਕਿਸੇ ਦੇ ਹਰ ਇਲਜ਼ਾਮ ਤੇ ਤੁਹਮਤ ਦਾ ਜਵਾਬ ਦਿੱਤਾ ਜਾ ਸਕਦਾ ਹੈ। ਉਹ ਚੁੱਪ ਕਰਕੇ ਆਪਣੀ ਰਾਹ ਉੱਤੇ ਟੁਰਨ ਲੱਗ ਪਿਆ। ਜਿਹੜੇ ਲੋਕੀ ਉਹਨੂੰ ਜਾਣਦੇ ਸਨ ਉਹ ਇਹ ਵੀ ਜਾਣਦੇ ਸਨ ਕਿ ਉਹ ਕਿਸ ਕਰੈਕਟਰ ਦਾ ਬੰਦਾ ਹੈ। ਉਹਨੂੰ ਇਹ ਤਸੱਲੀ ਸੀ